ਉਹ ਪਰ ਚਾਚਾ ਜੀ ਆਜੋ 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 ਇੱਧਰ ਆਜੋ, ਅਸੀਂ ਤੁਹਾਡੇ ਵਾਸਤੇ ਆਏ ਆ। ਬੱਚਿਆਂ ਦੇ ਆਰੇ ਲੱਗੇ ਰਹਿਣਾ ਜੀ, ਆਜੋ ਇੱਧਰ। ਨਹੀਂ ਬਿਸਮਿਲ੍ਲਾ ਜੀ, ਬਿਸਮਿਲ੍ਲਾ ਹੀ ਕਿਉਂ ਯਾਰ, ਇਹਨਾਂ ਦੇ ਵੀ ਪੱਠੇ ਦੱਸੇ ਅਸੀਂ ਗੱਲ ਵੇਲੇ ਦੀ ਲੈ ਕੇ ਤੁਹਾਡੇ ਕੋਲ ਆਨੇ ਆ, ਵੇਲੇ ਦੀਆਂ ਗੱਲਾਂ ਸੁਣਨ ਵਾਸਤੇ। ਓ ਯਾਰ ਤੇਰੀ ਗੱਲ ਤੇ ਠੀਕ ਹੈ, ਪਰ ਇਹਨਾਂ ਦਾ ਵੀ ਪੁੱਤਰਾ ਪੱਠਾ ਦੱਥਾ ਕਰਨਾ ਪੈਂਦਾ। ਇਹ ਅਸੀਂ ਬੜੇ ਜ਼ੁਲਫਕਾਰ ਸਾਹਿਬ ਜ਼ਲੀਲ ਹੋਣ ਡਏ ਆ, ਇਸ ਮਾਲ ਨੂੰ ਸੰਭਾਲਣ ਡਏ ਆ, ਕਰਨ ਡਏ ਆ। ਅਲਹਮਦੁਲਿਲਾ ਵੈੜੇ ਨੇ ਉਧਰ, ਤੁਹਾਨੂੰ ਪਤਾ ਉਹ ਛਤਰੇ ਵੀ ਵੱਜੇ ਨੇ, ਠੀਕ ਹੈ, ਸਾਰਾ ਸਾਰਾ ਮਾਮਲਾ ਵਾ। ਤੇ ਅਜੇ ਅਸਾਂ ਪੁੱਤਰ ਹੋਣਾ ਕੁਰਬਾਨੀ ਤੇ ਅਸਾਂ ਇੰਨਾ ਕੁ ਜ਼ਲੀਲ ਹੋਣਾ ਕਿ ਅਸੀਂ ਤੁਹਾਡੀ ਸੋਚ ਨਹੀਂ। ਨਹੀਂ ਚਾਚਾ ਤੁਸੀਂ ਇੰਜ ਕਿਉਂ ਪੁੱਤਰ ਸਾਨੂੰ ਪਤਾ ਨਾ, ਅਸੀਂ ਹਰ ਸਾਲ ਜੀ ਕਰਨ ਡਏ ਆ। ਆ ਵੇਖੋ ਐਡਾ ਐਡਾ ਸੋਹਣਾ ਮਾਲ, ਐਡੇ ਐਡੇ ਸ਼ੌਕ ਨਾਲ ਅਸੀਂ ਪਾਲਨੇ ਆ, ਤੇ ਜਦੋਂ ਇਹਨੂੰ ਅਸੀਂ ਮਾਰਕੀਟ ਲੈ ਕੇ ਜਾਂਦੇ ਆ ਨਾ, ਤੇ ਸਾਨੂੰ ਪੁੱਤਰ ਉੱਥੇ ਜਗ੍ਹਾ ਨਹੀਂ ਮਿਲਦੀ। ਇਹਨਾਂ ਨੂੰ ਕਿਤੇ ਬੰਨਣ ਵਾਸਤੇ, ਰੱਖਣ ਵਾਸਤੇ ਸਾਨੂੰ ਜਗ੍ਹਾ ਨਹੀਂ ਮਿਲਦੀ। ਠੀਕ ਹੈ, ਸਾਨੂੰ ਉੱਥੇ ਬੜੀਆਂ ਪਰੇਸ਼ਾਨੀਆਂ ਆਉਂਦੀਆਂ ਨੇ। ਉਹਦੀ ਕੀ ਵਜ੍ਹਾ ਕਿਉਂ? ਪਹਿਲੀ ਗੱਲ ਤੇ ਇਹ ਆ ਨਾ, ਅਲਹਮਦੁਲਿਲਾ ਜਦੋਂ ਇੱਥੋਂ ਇਹ ਗੱਡੀਆਂ ਤੇ ਲੋਡ ਕਰਨਾ ਨਾ ਮਾਲ, ਤੇ ਬਾਹਰ ਲੈ ਕੇ ਨਿਕਲਣਾ, ਉਹ ਪਹਿਲੇ ਹੀ ਚੌਂਕ ਦੇ ਵਿੱਚ ਸਾਨੂੰ ਪੁਲਿਸ ਵਾਲਿਆਂ ਨੇ ਮਿਲ ਜਾਣਾ। ਉਹ ਡੱਕੋ 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 ਗੱਡੀਆਂ ਗੱਡੀਆਂ, ਉਹ ਕਿੱਥੇ ਤੁਸੀਂ ਬੱਚੇ ਪਾਈ ਜਾਂਦੇ ਹੋ, ਤੁਹਾਂ ਤੇ ਆ ਸਾਰਾ ਇਲਾਕਾ ਲੁੱਟ ਲਿਆ ਵਾ। ਜਦੋਂ ਤੱਕ ਉਹਨਾਂ ਨੂੰ 2-4 ਹਜ਼ਾਰ ਦੇਣਾ ਨਹੀਂ ਨਾ, ਤੇ ਇਹ ਅੱਲਾ ਦੀ ਮਿਹਰਬਾਨੀ ਨਾਲ ਸਾਡਾ ਮਾਲ ਸਾਡਾ ਬਣਨਾ ਹੀ ਨਹੀਂ, ਉਹਨਾਂ ਆਖੀ ਚੋਰੀ ਦਾ ਹੀ ਆਖੀ ਜਾਣਾ। ਅੱਛਾ ਠੀਕ ਹੈ, ਉਹ ਜਦੋਂ ਦੇ ਲੈਣੇ ਨੇ ਪੈਸੇ, ਇਹ ਫਿਰ ਸਾਡਾ ਹੋ ਜਾਣਾ। ਠੀਕ ਹੈ, ਠੀਕ ਹੋ ਗਿਆ। ਉਸ ਤੋਂ ਅਸੀਂ ਅੱਗੇ ਨਿਕਲਨੇ ਆ, ਜਦੋਂ ਮਾਰਕੀਟ ਜਾਂਦੇ ਆ, ਮਾਰਕੀਟ ਦੇ ਵਿੱਚ ਜਿਹੜੇ ਆ ਬੰਦੇ ਨਹੀਂ, ਜਿਹੜੇ ਇਹਨਾਂ ਦੀ ਖੁਰਾਕ ਵੇਚਦੇ ਨੇ, ਵੰਡਾ ਤੂੜੀ, ਉਹ ਜਨਾਬ ਉਹਨਾਂ ਦਿਨਾਂ ਦੇ ਵਿੱਚ ਬਹੁਤ ਉੱਤੇ ਗਿਆ ਹੁੰਦਾ। ਠੀਕ ਹੋ ਗਿਆ, ਉਹ ਸਾਡੇ ਨਾਲ ਜ਼ਿਆਦਤੀ ਕਰਦੇ ਨੇ। ਦੂਜਾ, ਹੁਣ ਸਾਨੂੰ ਉੱਥੇ ਕਿਤੇ ਮਾਲ ਨੂੰ ਬੰਨਣ ਦੀ ਜਗ੍ਹਾ ਨਹੀਂ, ਕਿਤੇ ਰੱਖਣ ਦੀ ਜਗ੍ਹਾ ਨਹੀਂ। ਤੇ ਮੇਰੀ ਇਹ ਅਪੀਲ ਹੈ ਆਪਣੀ ਗਵਰਨਮੈਂਟ ਦੇ ਅੱਗੇ ਕਿ ਸਾਡਾ ਇਹੋ ਜਿਹਾ ਕੋਈ ਇੰਤਜ਼ਾਮ ਕੀਤਾ ਜਾਏ ਵਪਾਰੀਆਂ ਦਾ। ਬਿਲਕੁਲ ਤੁਹਾਡਾ ਜਾਇਜ਼। ਵੇਖੋ ਇੱਕ ਦੀ ਚੀਜ਼ ਤੈਨੂੰ ਮੈਂ ਪੁੱਤਰ ਦੱਸਾਂ, ਉੱਥੇ ਜਦੋਂ ਅਸੀਂ ਮਾਲ ਖਿਲਾਰਨੇ ਆ ਨਾ, ਤੇ ਤੁਹਾਡੇ ਵਰਗੇ ਮੁੰਡੇ ਆਉਂਦੇ ਨੇ ਜਿਨ੍ਹਾਂ ਨਾ ਕੁਝ ਲੈਣਾ ਤੇ ਨਾ ਦੇਣਾ, ਇੱਥੋਂ ਤੱਕ ਉਹਨਾਂ ਕੱਛੇ ਪਾਏ ਹੁੰਦੇ ਨੇ। ਉਹ ਚਾਚਾ ਕਿੰਨੇ ਦਾ ਹੀ ਬੱਚਾ, ਸਵੇਰ ਤੋਂ ਲੈ ਕੇ ਸ਼ਾਮ ਤੱਕ 200 ਬੰਦੇ ਨੇ ਚਾਚੇ ਨੂੰ ਪੁੱਛਣਾ, ਚਾਚਾ ਬੱਚਾ ਕਿੰਨੇ ਦਾ ਹੀ। ਚਾਚਾ ਗਿਆ ਅੱਕ, ਚਾਚੇ ਦਾ ਜਿਹੜਾ ਲੱਖ ਦਾ ਨਾ, ਉਹਨੇ 2 ਲੱਖ ਦਾ ਦੱਸੀ ਹੋਣਾ ਵੀ ਇਹਨਾਂ ਕਿਹੜਾ ਲੈਣਾ, ਪਰ ਗਾਹਕ ਨੂੰ ਰੇਟ ਦੱਸਣਾ ਤੇ ਮਜਬੂਰੀ ਹੈ ਨਾ। ਠੀਕ, ਚਾਚੇ ਨੇ ਲੱਖ ਵਾਲੇ ਦਾ 2 ਲੱਖ ਦੱਸਣਾ। ਉਹ ਹੁਣ ਉਹਨਾਂ ਨੂੰ ਵੀ ਮਸਲਾ ਆਇਆ ਜਿਹੜੇ ਅਸਲ ਖਰੀਦਦਾਰ ਨੇ, ਕਿਉਂਕਿ ਜਦੋਂ ਉਹਨਾਂ ਆਉਣਾ ਤੇ ਅਸਾਂ ਤੇ ਉਹਨਾਂ ਨੂੰ ਵੀ 2 ਹੀ ਦੱਸਣਾ, ਅਸੀਂ ਤੇ ਅੱਕੇ ਬੈਠੇ ਆ। ਠੀਕ ਹੋ ਗਿਆ। ਇਹ ਸ਼ਹਿਰਾਂ ਵਾਲੇ ਲੋਕਾਂ ਨੂੰ ਇਹਨਾਂ ਆਪਣੀਆਂ ਔਲਾਦਾਂ ਤੇ ਵੀ ਨਾ ਕੰਟਰੋਲ ਕਰਨਾ ਚਾਹੀਦਾ। ਜਦੋਂ ਆਖਿਆ ਨਾ ਵੀ ਇਹ ਬੱਚਾ ਜੀ 2 ਲੱਖ ਤੇ 40,000 ਦਾ, 40,000 ਉਹ ਸਾਨੂੰ ਚੱਗਦੇ ਨੇ। ਹਾਲਾਂਕਿ ਕੌਣ ਚੱਗਣ ਡਏ ਨੇ, ਜਿਨ੍ਹਾਂ ਦੀ ਮਾਂ ਟਾਈਮ ਨਾਲ ਉਹਨਾਂ ਨੂੰ ਸਾਲਣ ਵੀ ਨਹੀਂ ਪਾ ਕੇ ਦਿੰਦੀ। ਤੇ ਜਿਹੜੇ ਅਸੀਂ ਉੱਥੇ ਖਲੋਤੇ ਆ ਨਾ ਮਾਲ ਲੈ ਕੇ, ਇਹਨੂੰ ਪੁੱਤਰ ਆਮ ਮਾਲ ਨਾ ਸਮਝੋ, ਇਹ ਕਰੋੜਾਂ ਦੀ ਗੇਮ ਹੈ। ਠੀਕ ਹੈ। ਜਿਹੜਾ ਵਪਾਰੀ ਹੁਣ ਮਾਰਕੀਟ ਜਾਏਗਾ, ਕੀ ਤੇਰਾ ਖਿਆਲ ਹੈ 20 ਬੱਚਿਆਂ ਤੋਂ ਘੱਟ ਕੀ ਖੜੇਗਾ ਉਹ? ਠੀਕ ਹੈ। ਤੇ ਜਿਹੜਾ 20 ਬੱਚੇ ਵੀ ਆਈਟਮ ਲੈ ਕੇ ਜਾਂਦਾ 1 ਕਰੋੜ ਦੇ ਨੇ। ਠੀਕ ਹੈ, ਬਿਲਕੁਲ ਠੀਕ। ਤੇ ਸਾਡੇ ਐਸੇ ਵਪਾਰੀ ਭਰਾ ਜੇ ਜਿਨ੍ਹਾਂ ਕੋਲ 500 ਵੜਾ, ਬਿਲਕੁਲ ਇੰਜੀ। ਇਹਨਾਂ ਦੀਆਂ ਮਿੱਲਾਂ, ਕੰਪਨੀਆਂ, ਇਹਨਾਂ ਦੀਆਂ ਦੁਕਾਨਾਂ ਨਾਲੋਂ ਉਹ ਭਲਵਾਨ ਬੰਦਾ, ਸਰਮਾਇਆਦਾਰ ਬੰਦਾ। ਲੇਕਿਨ ਉਹ ਵਿਚਾਰਾ ਉੱਥੇ ਮੰਡੀ 'ਚ ਜਾ ਕੇ ਉਹ ਜਿਹੜੇ ਬੱਚੇ ਨੇ ਛੋਟੇ ਛੋਟੇ, ਉਹ ਚੱਗਦੇ ਫਿਰਦੇ ਨੇ। ਤੇ ਮੇਰੀ ਇਹਨਾਂ ਲੋਕਾਂ ਅੱਗੇ ਅਪੀਲ ਹੈ ਕਿ ਯਾਰ ਇਹ ਆਪਣੀਆਂ ਔਲਾਦਾਂ ਨੂੰ ਸਮਝਾਣ, ਕਿਉਂਕਿ ਉਹ ਜਿਹੜੀਆਂ ਇਹਨਾਂ ਦੀਆਂ ਔਲਾਦਾਂ ਜ਼ਿਆਦਤੀ ਸਾਡੇ ਨਾਲ ਕਰਦੀਆਂ ਨਾ, ਉਹ ਭੁਗਤਣੀ ਇਹਨਾਂ ਨੂੰ ਪੈਂਦੀ ਹੈ ਬਾਅਦ ਵਿੱਚ। ਜਿਹੜਾ ਜੈਨੂਇਨ ਗਾਹਕ ਵੀ ਉਹਦੇ ਵਾਸਤੇ ਵੀ ਮਸਲਾ ਬਣਦਾ। ਇੱਕ ਵੇਖੋ ਪੁੱਤਰ, ਇਹ ਗਵਰਨਮੈਂਟਾਂ ਨੂੰ ਕੋਈ ਵੀ ਐਡਾ ਕੰਮ ਕਰਨਾ ਮੁਸ਼ਕਲ ਨਹੀਂ। ਗਵਰਨਮੈਂਟਾਂ ਨੂੰ ਚਾਹੀਦਾ ਕਿ ਹਰ ਸ਼ਹਿਰ ਦੇ ਵਿੱਚ, ਅਗਰ ਕੋਈ ਸ਼ਹਿਰ ਛੋਟਾ ਹੈ ਤਾਂ ਉਹਦੇ ਵਿੱਚ 1 ਮੰਡੀ ਦਾ ਇੰਤਜ਼ਾਮ ਕੀਤਾ ਜਾਏ। ਅਗਰ ਕੋਈ ਵੱਡਾ ਹੈ ਉੱਥੇ 2-4 ਮੰਡੀਆਂ ਦਾ। ਤੇ ਯਾਰ ਮੰਡੀ ਦੇ ਵਿੱਚ ਇਹਨਾਂ ਸਾਨੂੰ ਦੇਣਾ ਕੀ ਹੈ? ਦੇਣਾ ਤੇ ਸਿਰਫ ਪਾਣੀ ਤੇ ਜਗ੍ਹਾ। ਸਾਨੂੰ ਉੱਥੇ ਸਿਰਫ ਪਾਣੀ ਤੇ ਜਗ੍ਹਾ ਚਾਹੀਦੀ ਹੈ, ਹੋਰ ਕੁਝ ਨਹੀਂ ਚਾਹੀਦਾ। ਠੀਕ ਹੋ ਗਿਆ। ਬਾਕੀ ਤੇ ਸਾਡਾ ਇੰਤਜ਼ਾਮ ਆਪਣਾ ਹੈ। ਤੇ ਯਾਰ ਇਹ ਗਵਰਨਮੈਂਟ, ਫਿਰ ਅੱਜ ਤੋਂ 5-7 ਸਾਲ 10 ਪਿਛਾਂ ਜਾਈਏ ਤੇ ਗਵਰਨਮੈਂਟ ਨੂੰ ਜਗ੍ਹਾ ਦਾ ਮਸਲਾ ਸੀ, ਹੁਣ ਤੇ ਜਗ੍ਹਾ ਦਾ ਮਸਲਾ ਹੀ ਕੋਈ ਨਹੀਂ। ਉਹ ਸ਼ਹਿਰਾਂ ਦੇ ਦੁਆਲੇ ਐਡਾ ਵੱਡਾ ਟਾਊਨ ਪਿਆ ਜਿਹੜਾ ਬਰਬਾਦ ਪਿਆ ਹੈ। ਕਿਤੇ ਵੀ ਲਾ ਲਓ ਮੰਡੀ। 10 ਸਾਲਾਂ ਪੰਜਾਂ ਤੋਂ ਤੇ ਪ੍ਰਾਪਰਟੀ ਵਿਕਣ ਹੀ ਨਹੀਂ ਡਈ, ਉਹ ਬਰਬਾਦ ਟਾਊਨ ਪਏ ਨੇ। ਯਾਰ ਉੱਥੇ ਕਿਸੇ ਟਾਊਨ ਦੇ ਵਿੱਚ ਸਾਨੂੰ ਜਗ੍ਹਾ ਦੇਣ। ਅੱਛਾ, ਅੱਗੋਂ ਕੀ ਹੁੰਦਾ, ਸਾਡੇ ਇਹਨਾਂ ਨਾਲ ਜ਼ਿਆਦਤੀ ਸਾਡੇ ਨਾਲ ਕੀ ਹੋਣੀ, ਇਹਨਾਂ ਨਾਲ ਹੁੰਦੀ ਕਿ ਸਾਡਾ ਤੇ ਜਿੰਨਾ ਖਰਚਾ ਹੋ ਹੀ ਜਾ ਰਿਹਾ, ਅਸੀਂ ਤੇ ਜਾਨਵਰ ਤੇ ਪਾਈ ਜਾਣ ਡੇ। ਉਹ ਇਲਾਕੇ ਦੇ ਉਸ ਮਹੱਲੇ ਦਾ ਜਿਹੜਾ ਕੋਈ MP ਹੈ, ਜਿਹੜਾ ਕੋਈ ਮੈਂਬਰ ਹੈ, ਉਹਦੇ ਉਹ ਛੜੀਏ ਜੇ ਬੰਦੇ ਹੁੰਦੇ ਨੇ, ਚਵਲ ਜੇ, ਠੀਕ ਹੈ,
ਉਹ ਜਿੱਥੇ ਵੀ ਆਹ ਮਾਲ ਖਿਲਾਰਨਾ ਉਹ ਸਾਡੇ ਕੋਲ ਟੈਕਸ ਲੈਂਦੇ ਨੇ। ਉਹ ਜਿਹੜਾ ਟੈਕਸ ਲੈਂਦੇ ਨੇ ਅਸੀਂ ਕਿਹੜਾ ਘਰੋਂ ਦੇਣ ਦੇ ਆ, ਅਸੀਂ ਤਾਂ ਮਾਲ ਤੇ ਪਾਉਣ ਦੇ ਆ। ਠੀਕ ਹੈ। ਠੀਕ ਹੈ, ਤੇ ਮਾਲ ਪਹਿਲਾਂ ਹੀ ਬਹੁਤ ਮਹਿੰਗੇ ਨੇ। ਅੱਜ ਅਗਰ ਤੁਸੀਂ ਮੇਰੀ ਵੀਡੀਓ ਕੱਢ ਕੇ ਵੇਖੋ 1 ਸਾਲ 10 ਮਹੀਨੇ ਪਿੱਛੇ, ਹੁਣ ਛੋਟੀ ਤੇ ਮੈਂ ਵੱਡੀ ਤੇ ਤੁਹਾਨੂੰ ਵੀਡੀਓ ਦਿੱਤੀ ਸੀ, ਉਦੋਂ ਇਸ ਮਾਲ ਦਾ ਰੇਟ ਸੀ 900 ਰੁਪਈਆ ਕਿਲੋ। ਇਸ ਵਾਰੀ ਕਿਵੇਂ ਖਰੀਦਿਆ ਜੇ 1300 ਰੁਪਈਆ ਕਿਲੋ। ਹਾਂਜੀ ਠੀਕ ਹੈ, ਜਾਤੀ ਤੇ ਅੱਗੇ ਹੀ ਆਵਾਮ ਨਾਲ ਬੜੀ ਹੋ ਗਈ ਨਾ। ਸ਼ਹਿਰਾਂ ਦੇ ਵਿੱਚ 1400 ਰੁਪਏ ਕਿਲੋ ਦਾ। ਸ਼ਹਿਰਾਂ 'ਚ 1400, ਤੇ ਇਹ ਮਾਲ ਵੀ ਤੇ ਉਹਨਾਂ ਸਾਡੇ ਕੋਈ ਇਸੇ ਰੇਟ ਤੇ ਖਰੀਦਣਾ ਨਾ। ਬਿਲਕੁਲ ਠੀਕ ਤੇ ਹੈ। ਯਾਰ ਇਹ ਜਿਹੜੇ ਸਾਡੇ ਛੋਟੇ, ਵੇਖੋ ਮੈਂ ਗਵਰਨਮੈਂਟ ਨੇ ਵੀ ਨਹੀਂ ਕਹਿੰਦਾ ਕਿ ਉਹ ਆਪਣੇ ਉੱਤੇ ਲੋਡ ਲਵੇ। ਬਿਲਕੁਲ ਠੀਕ ਹੈ, ਅਸੀਂ ਮਾਲ ਲੈ ਕੇ ਜਾਂਦੇ ਹਾਂ, ਸਾਨੂੰ ਇੱਕ ਮਖਸੂਸ ਜਗ੍ਹਾ ਦੇਣ ਤੇ ਸਾਡੇ ਕੋਲ ਕੋਈ ਜਾਇਜ਼ 100 250 ਜੋ ਵੀ ਇੱਕ ਜਾਨਵਰ ਦੇ ਤਹਿਤ ਉਹ ਸਾਡੇ ਕੋਲੋਂ ਵਸੂਲ ਕਰਨ। ਬਿਲਕੁਲ ਠੀਕ। ਬਲਕਿ ਮੈਂ ਇਹ ਵੀ ਕਹਾਂਗਾ ਕਿ ਜਿੱਥੇ ਉਹ ਮੰਡੀ ਦਿੰਦੇ ਨੇ, ਸਾਨੂੰ ਜਗ੍ਹਾ ਦਿੰਦੇ ਨੇ, ਉੱਥੇ ਮੌਕੇ ਦੇ ਉੱਤੇ, ਕਿਉਂਕਿ ਹੁਣ ਤੇ ਆ ਕੰਪਿਊਟਰ ਸਿਸਟਮ ਹੈ ਤੁਹਾਡਾ ਸਾਰਾ, ਹੁਣ ਤੇ ਕੋਈ ਇੰਜ ਆਨਲਾਈਨ ਸਿਸਟਮ ਹੈ, ਉੱਥੇ ਸਾਨੂੰ ਬੈਂਕ ਦਾ ਵੀ ਇੰਤਜ਼ਾਮ ਦਿੱਤਾ ਜਾਏ। ਠੀਕ ਹੈ, ਏਟੀਐਮ ਸ਼ੇਟੀਐਮ ਹੋਏ ਕਿ ਇੰਜ ਵਪਾਰੀ ਪੈਸੇ ਵੱਟੇ ਉਹ ਆਪਣੇ ਜਮਾ ਕਰਾਏ। ਇਹ ਜਿਹੜਾ ਹਰ ਸਾਲ ਤੁਸੀਂ ਵੇਖਦੇ ਹੋ ਕਿ ਵਪਾਰੀ ਲੁੱਟਿਆ ਗਿਆ, ਉਹਨੂੰ ਕੋਈ ਨਸ਼ਾ ਦੇ ਗਿਆ, ਤੇ ਯਾਰ ਇਸ ਗਵਰਨਮੈਂਟ ਦੀ ਬਹੁਤ ਮਿਹਰਬਾਨੀ ਹੋਏਗੀ ਅਗਰ ਇਹ ਮੇਰੀ ਅਪੀਲ ਮਨਜ਼ੂਰ ਕਰੇ ਤੇ ਸਾਨੂੰ ਜਿਹੜੀਆਂ ਨਾ ਸ਼ਹਿਰਾਂ ਦੇ ਵਿੱਚ ਇਸ ਮਾਲ ਨੂੰ ਵੇਚਣ ਵਾਸਤੇ ਸਹੂਲਤਾਂ ਔਰ ਜਗ੍ਹਾ ਚਾਹੀਦੀ ਹੈ। ਲੋ ਜੀ, ਚਾਚਾ ਜੀ ਹੋਰਾਂ ਦਾ ਜਿਹੜਾ ਜਾਇਜ਼ ਮੁਤਾਲਬਾ, ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਹੈ ਕਿ ਜਿਹੜਾ ਨਾ ਮੰਨਿਆ ਜਾ ਸਕੇ। ਇਹ 2-3 ਚੀਜ਼ਾਂ ਮੋਟੀਆਂ-ਮੋਟੀਆਂ ਜਗ੍ਹਾ ਹੋਏ ਔਰ ਉਹਦਾ ਮਕੂਲ ਪਾਣੀ ਔਰ ਉਹਦੇ ਬੰਨਣ ਬੁੰਨਣ ਦੀ ਜਗ੍ਹਾ ਦਾ ਇੰਤਜ਼ਾਮ ਹੋਏ, ਤੇ ਬਾਕੀ ਆ ਜਿਹੜੇ ਚਮਚੇ ਕੜਛੇ ਜਿਹੜੇ ਅੱਗੇ ਪਿੱਛੇ ਫਿਰਦੇ ਨਾ ਜੱਗਾ ਟੈਕਸ ਲੈਣ ਵਾਲੇ, ਉਹਨਾਂ ਦਾ ਵੀ ਇਹਤਮਾਮ ਕੀਤਾ ਜਾਏ, ਉਹਨਾਂ ਦਾ ਵੀ ਇੰਤਜ਼ਾਮ ਕੀਤਾ ਜਾਏ। ਜਿਹੜਾ ਕੋ ਮਕੂਲ ਟੈਕਸ ਗਵਰਨਮੈਂਟ ਲੈ ਰਹੀ ਹੈ ਉਹ ਹੀ ਲਏ, ਹੋਰ ਕੋ ਮਾਮਾ ਚਾਚਾ ਨਾ ਬਣੇ। ਤੇ ਜਿਹੜੇ ਰਾਹ ਦੇ ਵਿੱਚ ਉਹ ਚੁੰਗੀ ਦੇ ਨਾਂ ਤੇ, ਹੁਣ ਤੇ ਖੈਰ ਚੁੰਗੀਆਂ ਹੈ ਨਹੀਂ, ਲੇਕਿਨ ਚੋਰੀ ਦੇ ਨਾਂ ਤੇ, ਚੋਰੀ ਦੇ ਨਾਂ ਤੇ ਜਿਹੜਾ ਦੱਸਿਆ ਚਾਚਾ ਹੋਰਾਂ ਨੇ ਕਿ ਜਾਇਜ਼ ਬਾਤ ਹੈ ਕਿ ਕੋਈ ਵੀ ਬੰਦਾ ਡੱਕ ਕੇ ਕਹੇ ਜੀ ਤੁਸੀਂ ਚੋਰੀ ਚੁੱਕ ਕੇ ਲੈ ਕੇ ਜਾਂਦੇ ਹੋ, ਇਹਨਾਂ ਚੀਜ਼ਾਂ ਦਾ ਵੀ ਜਿਹੜਾ ਨਾ ਅਜ਼ਾਲਾ ਹੋਣਾ ਚਾਹੀਦਾ। ਤੇ ਇਸੇ ਗੱਲ ਦੇ ਨਾਲ ਹੀ ਕਿ ਸਾਨੂੰ ਪੂਰੀ ਉਮੀਦ ਹੈ ਕਿ ਗਵਰਨਮੈਂਟ ਜਿਹੜੀ ਸੰਜੀਦਾ ਲਏਗੀ, ਕਿਉਂਕਿ ਅਰਬਾਂ ਖਰਬਾਂ ਰੁਪਏ ਦਾ ਇਹ ਈਦ ਦੇ ਉੱਤੇ ਜਿਹੜਾ ਨਾ ਕਾਰੋਬਾਰ ਹੁੰਦਾ, ਔਰ ਇਹਦੇ ਨਾਲ ਹਰ ਇੰਡਸਟਰੀ ਜੁੜੀ ਹੈ, ਯਾਨੀ ਤੁਹਾਡੇ ਪੱਠਿਆਂ ਵਾਲੇ ਕਿਸਾਨ ਤੋਂ ਲੱਗ ਕੇ ਤੁਹਾਡੇ ਚਮੜੇ ਵਾਲੀ ਸਨਅਤ ਤੱਕ, ਤੇ ਬਹੁਤ ਸਾਰੀਆਂ ਜੇਬਾਂ ਚੋਂ ਪੈਸਾ ਨਿਕਲਦਾ, ਬਹੁਤ ਸਾਰੀਆਂ ਚ ਜਾਂਦਾ, ਤੇ ਜਾਇਜ਼ ਤਰੀਕੇ ਨਾਲ ਜਾਏ, ਥਰੂ ਪ੍ਰੋਪਰ ਚੈਨਲ ਜਾਏ। ਤੇ ਅੱਜ ਦੀ ਗੱਲ ਵੇਲੇ ਦੇ ਵਿੱਚ ਇਹੋ ਕੁਛ ਹੀ, ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ, ਵਸਦੇ ਰਹੋ। ਆਪਣੇ ਜੱਟ ਵੀਰ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।